450 ਤੋਂ ਜ਼ਿਆਦਾ ਜਿਹੜੇ ਡਿਗਨਿਟਰੀ ਜਿਨ੍ਹਾਂ 'ਚ ਇਜ਼ਰਾਈਲ ਦੇ ਆਫੀਸ਼ੀਅਲ ਰਹੇ ਲੋਕ ਨੇ, ਆਸਕਰ ਅਵਾਰਡ ਵਿਨਰ ਨੇ, ਬੜੇ ਬੜੇ ਆਥਰ ਨੇ, ਇੰਟੈਲੈਕਚੁਅਲ ਨੇ। ਉਹਨਾਂ ਨੇ ਓਪਨ ਲੈਟਰ ਲਿਖਿਆ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜੋ ਇਜ਼ਰਾਈਲ ਕਰ ਰਿਹਾ ਗਜ਼ਾ 'ਚ ਉਹਦੀ ਅਕਾਊਂਟੇਬਿਲਟੀ ਹੋਣੀ ਚਾਹੀਦੀ ਹੈ, ਔਰ ਜੋ ਵੈਸਟ ਬੈਂਕ ਔਰ ਈਸਟ ਜੈਰੂਸ਼ਲਮ 'ਚ ਵੀ ਹੈ ਉਹਦੇ ਲਈ ਉਹਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ। ਕਿਉਂਕਿ ਯੂਰਪੀਅਨ ਯੂਨੀਅਨ ਲੀਡਰਸ ਬ੍ਰਸਲਸ ਦੇ ਵਿੱਚ ਜਿਹੜੀ ਉਹਨਾਂ ਦੀ ਮੀਟਿੰਗ ਸੀ ਉਸ ਤੋਂ ਠੀਕ ਪਹਿਲਾਂ ਉਹਨਾਂ ਨੇ ਇਹ ਕਿਹਾ ਕਿ ਭਾਈ ਜਿਹੜੀਆਂ ਸੈਂਕਸ਼ਨਸ ਇਹਨਾਂ ਦੇ ਉੱਤੇ ਇਜ਼ਰਾਈਲ ਦੇ ਉੱਤੇ ਲਾਈਆਂ ਜਾਣ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਹੈਵ ਨਾਟ ਫॉरगॉटन that so many of the laws, charters and conventions established to safeguard and protect all human life were created in response to the Holocaust, the signatories' right. Those safeguards have been relentlessly violated by Israel. ਹੁਣ ਇਹ ਉਹ ਨੇ ਜਾਗਰੂਕ ਯਹੂਦੀ ਕੌਨਸ਼ੀਅੰਸ ਵਾਲੇ ਕਿ ਜਿਹੜੀਆਂ ਕਨਵੈਨਸ਼ਨਸ ਬਣੀਆਂ ਜਾਂ ਜਿਹੜਾ ਇਹ ਨਾਰਾ ਵੀ ਦੁਨੀਆ 'ਚ ਹੌਲੋਕਾਸਟ ਦੀ ਜਦੋਂ ਵਿਕਟਮਸ ਦੀ ਕਹਾਣੀ ਸਾਹਮਣੇ ਆਈ, ਆਸਟ੍ਰਿਚ ਕੈਂਪ, ਕੰਸਨਟ੍ਰੇਸ਼ਨ ਕੈਂਪ, ਗੈਸ ਚੈਂਬਰ, ਔਰ ਉਸ 'ਚੋਂ ਹੀ ਇਹ ਸਾਰਾ ਨਿਕਲਿਆ ਹੋਇਆ ਜੀ ਨੈਵਰ ਅਗੇਨ ਕਿਸੇ ਨਾਲ ਹੋਰ ਨਾ ਵਾਪਰੇ। ਪਰ ਅਸੀਂ ਦੇਖ ਰਹੇ ਹਾਂ ਵੀ ਇਹ ਤਾਂ 2 ਸਾਲ ਤੋਂ ਅੱਖਾਂ ਦੇ ਸਾਹਮਣੇ ਜੋ ਕੁਝ ਹਿਟਲਰ ਨੇ ਕੀਤਾ ਉਹ ਤਾਂ ਹਿਡਨ ਢੰਗ ਨਾਲ ਕਰਦਾ ਰਿਹਾ। ਤਾਂ ਸਾਹਮਣੇ ਜਦੋਂ ਡਿਫੀਟ ਹੋਇਆ, ਜਿਹੜੀਆਂ ਐਲਾਈਡ ਫੋਰਸਿਸ ਦੀਆਂ ਫੌਜਾਂ ਦਾਖਲ ਹੋਈਆਂ ਫਰਾਂਸ 'ਚ, ਪੋਲੈਂਡ ਦੇ ਵਿੱਚ, ਯੂਕਰੇਨ 'ਚ, ਜਰਮਨੀ 'ਚ, ਉਦੋਂ ਪਤਾ ਲੱਗਾ ਕਿ ਭਾਈ ਉਹਨੇ ਕੀਤਾ ਕੀ ਹੈ। ਪਰ ਇਹ ਤਾਂ ਇਨ ਫੁੱਲ ਗਲੇਅਰ ਆਫ ਕੈਮਰਾਜ਼, ਕੱਲਾ ਇਹੀ ਨਹੀਂ ਕਿ ਬੇਗੁਨਾਹ ਔਰਤਾਂ ਬੱਚਿਆਂ ਨੂੰ ਮਾਰਿਆ, 220 ਤੋਂ ਜ਼ਿਆਦਾ ਜਰਨਲਿਸਟ, ਇੰਨੇ ਤਾਂ ਸਾਰੇ ਸੈਕੰਡ ਵਰਲਡ ਵਾਰ ਵੇਲੇ ਨਹੀਂ ਮਰੇ ਹੋਣੇ, ਮਾਰੇ ਨੇ। ਸੋ ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਸਾਰੇ ਜਿਹੜੇ ਬਣੇ ਨੇ ਪ੍ਰੋਟੋਕਾਲ, ਕੋਵੈਨੈਂਟਸ ਜਾਂ ਚਾਰਟਰ, ਇਹ ਤਾਂ ਬਣੇ ਹੀ ਹੌਲੋਕਾਸਟ ਤੋਂ ਬਾਅਦ ਸੀ। ਔਰ ਇਹ ਜਿਹੜੇ ਇਸ ਨੂੰ ਇਜ਼ਰਾਈਲ ਨੇ ਬਾਰ-ਬਾਰ ਵਾਇਲੇਟ ਕੀਤਾ। ਔਰ ਜਿਹੜੇ ਸਿਗਨੇਟਰੀ ਨੇ ਇਸ ਸਾਰੇ ਦੇ, ਉਹਨਾਂ ਦੇ ਵਿੱਚ ਫਾਰਮਰ ਸਪੀਕਰ ਵੀ ਹੈ ਇਜ਼ਰਾਈਲ ਦੀ ਕਨੈਸਟ ਦਾ, ਜਿਹੜੀ ਉਹਨਾਂ ਦੀ ਪਾਰਲੀਮੈਂਟ ਹੈ, ਉਹਨਾਂ ਦਾ ਸਪੀਕਰ ਅਬਰਾਹਮ ਬਰਗ, ਫਿਰ ਫਾਰਮਰ ਇਜ਼ਰਾਈਲੀ ਪੀਸ ਨੈਗੋਸ਼ੀਏਟਰ ਡੈਨੀਅਲ ਲੈਵੀ, ਬ੍ਰਿਟਿਸ਼ ਆਥਰ ਮਾਈਕਲ ਰੋਜ਼ਨ, ਕੈਨੇਡੀਅਨ ਆਥਰ ਨੌਮੀ ਕਲਾਇਨ, ਆਸਕਰ ਵਿਨਿੰਗ ਫਿਲਮ ਮੇਕਰ ਜੋਨਾਥਨ ਗਲੇਜ਼ਰ, US ਐਕਟਰ ਵਾਲਿਸ ਸ਼ਾਨ, ਐਮੀ ਵਿਨਰਸ ਐਮੀ ਅਵਾਰਡ ਇਲਾਨਾ ਗਲੇਜ਼ਰ, ਹਾਨਾ ਐਨਿਬਰ, ਪੁਲਿਟਜ਼ਰ ਪ੍ਰਾਈਜ਼ ਵਿਨਰ ਬੈਂਜਾਮਨ ਮੋਸਰ। ਇਹ ਇਸ ਤੋਂ ਅੰਦਾਜ਼ਾ ਹੋ ਸਕਦਾ ਵੀ ਕਿਸ ਲੈਵਲ ਦੇ ਲੋਕ ਨੇ, ਯਹੂਦੀ ਨੇ।